ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਝ ਹਾਲਾਤ ਬਣੇ ਪਏ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਗੁਰਦੀਪ ਸਿੰਘ ਬਿਰਦੀ ਕਲੋਬਸ ਤਨਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੇਵਾਨਾ ਪ੍ਰੈਜ਼ਨੋ ਗੁਰਚਰਨ ਸਿੰਘ ਜੀ ਬਿਕਰਸਫੀਲਡ ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ। ਫੋਨ ਨੰਬਰ 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਸਟਾਰਲਾਈਟ ਟਰੱਕ ਟਾਇਰਸ ਵਾਲੇ ਉਹਨਾਂ ਦਾ ਫੋਨ ਨੰਬਰ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪਹਿਲਾਂ ਜੋ ਕਰੋਨਾ ਦਾ ਕਹਿ ਰਿਹਾ, ਮੌਤਾਂ ਦੀ ਗਿਣਤੀ 2 ਲੱਖ ਟੱਪੀ। ਬਿਲਕੁਲ ਜੀ, ਕਰੋਨਾ ਦੇ ਨਾਲ, ਇਸ ਮਹਾਮਾਰੀ ਦੇ ਨਾਲ ਹੁਣ ਤੱਕ ਜਦੋਂ ਦਾ ਇਹ ਸ਼ੁਰੂ ਹੋਇਆ ਜੀ, ਜਿਹੜਾ ਇਹਦਾ ਅੰਕੜਾ ਹੈ, ਜਿਹੜਾ ਸਰਕਾਰੀ ਅੰਕੜਾ 2 ਲੱਖ ਨੂੰ ਪਾਰ ਕਰ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ 3285 ਲੋਕਾਂ ਦੀ ਮੌਤ ਹੋਈ ਆ। ਰਿਕਾਰਡ ਹੈ ਇੱਕ ਦਿਨ ਦੇ ਵਿੱਚ ਇੰਨੀਆਂ ਮੌਤਾਂ ਹੋਣੀਆਂ। ਸੋਮਵਾਰ ਨੂੰ ਕੇਸ ਜਿਹੜੇ ਘੱਟ ਹੋਏ ਸੀਗੇ, ਜਦੋਂ ਕਿ ਮੰਗਲਵਾਰ ਜਿਹੜੇ ਰਾਤ ਤੱਕ ਜਿਹੜੇ ਰਿਕਾਰਡ ਕੇਸ ਇੱਕ ਵਾਰੀ ਫੇਰ ਆ ਗਏ 3,62,757। ਹਾਲਾਂਕਿ ਇਹ ਜਿਹੜੀ ਥੋੜੀ ਜਿਹੜੀ ਤਸੱਲੀ ਵਾਲੀ ਗੱਲ ਹੈ ਕਿ ਇੱਕ ਦਿਨ ਦੇ ਵਿੱਚ 2,62,039 ਮਰੀਜ਼ ਜਿਹੜੇ ਉਹ ਠੀਕ ਹੋਏ। ਐਕਟਿਵ ਜਿਹੜੇ ਕੇਸਾਂ ਦੀ ਗਿਣਤੀ ਆ ਉਹ ਹੁਣ 29,72,106 ਹੋ ਗਈ ਆ। ਇੰਨੇ ਮਤਲਬ ਕਿ ਲੋਕ ਜਿਹੜੇ ਉਹ ਆਪਣਾ ਇਲਾਜ ਕਰਵਾ ਰਹੇ ਆ। 26 ਅਪ੍ਰੈਲ ਨੂੰ 3,19,460 ਲੋਕ ਜਿਹੜਾ ਇਹਦਾ ਸ਼ਿਕਾਰ ਹੋਏ ਸੀਗੇ। 21 ਅਪ੍ਰੈਲ ਨੂੰ 3,15,735 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀਗੀ। ਪਰ ਇਹ 2 ਦਿਨਾਂ ਦੇ ਵਿੱਚ ਕੇਸ ਜਿਹੜੇ ਕੁਝ ਸਥਿਰ ਸੀਗੇ। ਮਹਾਰਾਸ਼ਟਰ ਦੇ ਵਿੱਚ ਸੋਮਵਾਰ ਨੂੰ 48,000 ਦੇ ਕਰੀਬ ਜਿਹੜੇ ਸੀਗੇ ਉਹ ਵਾਇਰਸ ਪੀੜਤ ਲੋਕ ਸਾਹਮਣੇ ਆਏ। ਇਹਦੇ ਨਾਲ ਇਹ ਲੱਗਿਆ ਕਿ ਲੋਕਡਾਊਨ ਦਾ ਅਸਰ ਹੋ ਰਿਹਾ, ਮਰੀਜ਼ਾਂ ਦੀ ਸੰਖਿਆ ਜਿਹੜੀ ਉਹ ਘੱਟ ਹੋ ਰਹੀ ਆ। ਪਰ ਇੱਕ ਵਾਰੀ ਫੇਰ 24 ਘੰਟਿਆਂ ਦੇ ਵਿੱਚ ਇਹ ਕੇਸਾਂ ਦੀ ਗਿਣਤੀ 66,000 ਜਿਹੜੀ ਉਹ ਉੱਤੇ ਪਹੁੰਚ ਗਈ ਤੇ ਚਿੰਤਾ ਜਿਹੜੀ ਸੀ ਉਹ ਫੇਰ ਵੱਧ ਗਈ। 18 ਅਪ੍ਰੈਲ ਨੂੰ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ 68,631 ਮਰੀਜ਼ ਜਿਹੜੇ ਉਹ ਮਿਲੇ ਸੀਗੇ। ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਿੱਚ ਇਹ ਕੇਸ ਹੁਣ ਘੱਟ ਹੋਣ ਲੱਗਿਆ। ਇਹ ਟੋਟਲ ਮਹਾਰਾਸ਼ਟਰ ਦੀ ਗਿਣਤੀ ਹੈ ਜਿਹੜੀ ਤੁਹਾਨੂੰ 66,000 ਦੱਸੀ ਆ। ਪੁਣੇ ਦੇ ਵਿੱਚ 9,000 ਦੇ ਕਰੀਬ ਮਰੀਜ਼ ਮਿਲੇ। ਨਾਸਿਕ ਦੇ ਵਿੱਚ ਸਭ ਤੋਂ ਜ਼ਿਆਦਾ 12,436 ਲੋਕ ਜਿਹੜੇ ਆ ਉਹ ਪੋਜ਼ਿਟਿਵ ਆਏ। ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 24,149 ਕੇਸ ਆਉਣ ਤੋਂ ਬਾਅਦ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇਸ਼ ਦਾ ਹੌਟਸਪੌਟ ਬਣ ਗਿਆ। ਇੱਥੇ ਜਿਹੜੀ ਗਿਣਤੀ ਆ ਰੋਜ਼ ਆਉਣ ਵਾਲੇ ਕੇਸਾਂ ਦੀ ਲਗਾਤਾਰ ਵੱਧਦੀ ਜਾ ਰਹੀ ਹੈ। ਕੱਲ 17,550 ਪੋਜ਼ਿਟਿਵ ਕੇਸ ਆਏ। ਇਸ ਤੋਂ ਬਾਅਦ ਮਹਾਰਾਸ਼ਟਰ ਦਾ ਨਾਸ ਕਰਿਆ 12,436 ਗਿਣਤੀ ਦੇ ਨਾਲ। ਪੁਣੇ ਚੌਥੇ ਨੰਬਰ ਦੇ ਉੱਤੇ ਰਿਹਾ 9,078 ਮਰੀਜ਼ਾਂ ਦੇ ਨਾਲ। ਚੋਣਾਂ ਵਾਲਾ ਰਾਜ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਇੱਥੇ ਕੱਲ 16,403 ਕੇਸ ਜਿਹੜੇ ਜੀ ਉਹ ਆਏ। ਰਾਜਧਾਨੀ ਕੋਲਕਾਤਾ ਦੇ ਵਿੱਚ ਸਭ ਤੋਂ ਵੱਧ 3,708 ਮਰੀਜ਼ ਮਿਲੇ। ਇਹ ਕੋਲਕਾਤਾ ਉਹੀ ਹੈ ਜੀ ਜਿੱਥੇ ਸਭ ਤੋਂ ਜ਼ਿਆਦਾ ਰੈਲੀਆਂ ਤੇ ਸਭ ਤੋਂ ਜ਼ਿਆਦਾ ਜਿਹੜੇ ਰੋਡ ਸ਼ੋਅ ਨੇ ਉਹ ਇਹਨਾਂ ਸਿਆਸਤਦਾਨਾਂ ਨੇ ਕੀਤੇ ਨੇ। ਹੁਣ ਇਹਦਾ ਕੋਈ ਜਵਾਬ ਨਹੀਂ ਦੇਊਗਾ ਕਿ ਉਸ ਜਗ੍ਹਾ ਦੇ ਉੱਤੇ ਇੰਨੇ ਜਿਹੜੇ ਕੇਸ ਆਉਣ ਦੇ ਵਾਸਤੇ ਇਹ ਲੋਕ ਜਿਹੜੇ ਉਹ ਜ਼ਿੰਮੇਵਾਰ ਨੇ। ਜਿਹੜੇ ਪ੍ਰਧਾਨ ਮੰਤਰੀ ਦੀ ਚਾਚੀ ਆ ਉਹਦਾ ਵੀ ਕਰੋਨਾ ਵਾਇਰਸ ਦੇ ਨਾਲ ਜਿਹੜੀ ਉਹਦੀ ਡੈਥ ਹੋ ਗਈ। ਮਣੀਪੁਰ ਦੇ ਵਿੱਚ ਭਾਜਪਾ ਪ੍ਰਦੇਸ਼ ਦਾ ਇੱਕ ਜਿਹੜਾ ਵਿਧਾਇਕ ਸੀਗਾ ਐਸ ਟਿਕਿੰਦਰ ਸਿੰਘ ਕਰੋਨਾ, ਉਹ ਪੋਜ਼ਿਟਿਵ ਜਿਹੜਾ ਉਹ ਹੋਇਆ। ਔਰ ਇਹਦੇ ਨਾਲ ਕੁਝ ਹੋਰ ਲੋਕ ਜਿਹੜੇ ਨਾਮਵਰ ਨੇ ਉਹਨਾਂ ਦੇ ਵੀ ਪੋਜ਼ਿਟਿਵ ਹੋਣ ਦੀ ਖਬਰ ਜਿਹੜੀ ਆ ਜੀ ਉਹ ਆਈ ਆ। ਉਧਰ ਜਿੱਥੋਂ ਤੱਕ ਬਾਹਰਲੇ ਮੁਲਕਾਂ ਦੀ ਗੱਲ ਹੈ, ਬਾਹਰਲੇ ਮੁਲਕਾਂ ਦੇ ਵੱਲੋਂ ਲਗਾਤਾਰ ਜਿਹੜੀ ਮਦਦ ਆ ਉਹ ਭੇਜੀ ਜਾ ਰਹੀ ਹੈ ਭਾਰਤ ਨੂੰ, ਜਿਹਦੇ ਵਿੱਚ ਅਮਰੀਕਾ ਵੀ ਸ਼ਾਮਲ ਹੈ, ਇਹਦੇ ਵਿੱਚ ਬ੍ਰਿਟਨ ਵੀ ਸ਼ਾਮਲ ਹੈ, ਇਹਦੇ ਵਿੱਚ ਆਸਟ੍ਰੇਲੀਆ ਵੀ ਜਿਹੜਾ ਉਹ ਸ਼ਾਮਲ ਹੈ ਜੀ। ਬਿਲਕੁਲ ਜੀ, ਲੋਕਾਂ ਨੂੰ ਤਾਂ ਬਹੁਤ ਤਰਸ ਆ ਰਿਹਾ। ਹਾਲਾਤ ਕੀ ਆ ਦੇਖ ਕੇ ਜਲੂਸ ਨਿਕਲਿਆ ਪਿਆ ਕੰਟਰੀ। ਅੱਗੇ ਗੱਲ ਕਰਦੇ, ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ। ਦੇਖੋ, ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਇਹ ਥੋੜੀ ਵੱਖਰੀ ਸੀ। ਜਿਹੜੀਆਂ ਪਹਿਲੀ ਸੁਣਵਾਈ ਹੁੰਦੀਆਂ ਰਹੀਆਂ ਨੇ ਉਦੋਂ
ਬੋਬੜੇ ਸਨ ਚੀਫ ਜਸਟਿਸ, ਜਿਹੜੇ ਹੁਣ ਰਿਟਾਇਰ ਹੋ ਗਏ। ਜਦੋਂ ਹਾਈ ਕੋਰਟਾਂ ਬੋਲੀਆਂ ਸੀਗੀਆਂ ਤੇ ਬੋਬੜੇ ਹੋਰਾਂ ਨੇ ਇਹਦੇ ਵਿੱਚ ਜਿਹੜਾ ਸੀਗਾ ਸੂਓ ਮੋਟੋ ਲੈ ਲਿਆ। ਸੂਓ ਮੋਟੋ ਲੈ ਕੇ ਇਹ ਗੱਲ ਕਹੀ ਵੀ ਨਹੀਂ ਨਹੀਂ, ਹਾਈ ਕੋਰਟਾਂ ਨਹੀਂ, ਸੁਪਰੀਮ ਕੋਰਟ ਇਹਦੇ ਵਿੱਚ ਸੁਣੂਗੀ। ਹਾਈ ਕੋਰਟਾਂ ਕਾਹਦੇ ਲਈ ਇਹਦੇ ਵਿੱਚ ਸੁਣ ਰਹੀਆਂ ਨੇ? ਹੁਣ ਜਿਹੜੇ ਸੁਪਰੀਮ ਕੋਰਟ ਨੇ ਜਦੋਂ ਸੁਣਵਾਈ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਅਸੀਂ ਹਾਈ ਕੋਰਟਾਂ ਦੇ ਨਾਲ ਹੈ। ਇਹ ਇੱਕ ਬਿਲਕੁਲ ਜਿਹੜੀ ਉਹ ਡਿਫਰੈਂਟ ਚੀਜ਼ ਆ। ਪਹਿਲੇ ਜਿਹੜੇ ਚੀਫ ਜਸਟਿਸ ਤੋਂ ਜੇ ਉਹਨਾਂ ਦੇ ਵਾਸਤੇ ਜਿਹੜੇ ਸੁਣੀਏ, ਜਿਹੜੇ ਹੁਣ ਰਿਟਾਇਰ ਜਿਹੜੇ ਹੋ ਗਏ, ਇਹ ਗੱਲ ਜਿਹੜੀ ਸੁਪਰੀਮ ਕੋਰਟ ਨੇ ਸਪਸ਼ਟ ਕੀਤੀ ਕਿ ਕੋਵਿਡ-19 ਦੇ ਪ੍ਰਬੰਧਨ ਲਈ ਕੌਮੀ ਨੀਤੀ ਤਿਆਰ ਕਰਨ ਲਈ ਖੁਦ ਨੋਟਿਸ ਲੈ ਕੇ ਸੁਣਵਾਈ ਕਰਨ ਦਾ ਮਤਲਬ ਹਾਈ ਕੋਰਟਾਂ ਦੇ ਕੇਸਾਂ ਨੂੰ ਦਬਾਉਣਾ ਨਹੀਂ ਆ। ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਐਲ. ਨਾਗੇਸ਼ਵਰ ਰਾਓ ਤੇ ਜਸਟਿਸ ਐਸ. ਰਵਿੰਦਰ ਭੱਟ ਦੇ ਬੈਂਚ ਨੇ ਇਹ ਗੱਲ ਕਹੀ ਕਿ ਹਾਈ ਕੋਰਟ ਖੇਤਰੀ ਹੱਦਾਂ ਅੰਦਰ ਮਹਾਮਾਰੀ ਦੀ ਸਥਿਤੀ ਤੇ ਨਜ਼ਰ ਰੱਖਣ ਲਈ ਬਿਹਤਰ ਸਥਿਤੀ 'ਚ ਹੈ ਤੇ ਸੁਪਰੀਮ ਕੋਰਟ ਪੂਰੇ ਮੁਲਕ ਦੀ ਭੂਮਿਕਾ ਨਿਭਾ ਰਿਹਾ ਤੇ ਉਹਦੇ ਦਖਲ ਨੂੰ ਸਹੀ ਸੰਦਰਭ ਦੇ ਵਿੱਚ ਸਮਝਣਾ ਚਾਹੀਦਾ ਹੈ, ਕਿਉਂਕਿ ਕੁਝ ਮਾਮਲੇ ਖੇਤਰੀ ਹੱਦਾਂ ਤੋਂ ਅੱਗੇ ਹੁੰਦੇ ਨੇ। ਬੈਂਚ ਨੇ ਇਹ ਗੱਲ ਕਹੀ ਕਿ ਕੁਝ ਕੌਮੀ ਮੁੱਦਿਆਂ ਦੇ ਉੱਤੇ ਸੁਪਰੀਮ ਕੋਰਟ ਦੇ ਦਖਲ ਦੀ ਲੋੜ ਹੈ, ਕਿਉਂਕਿ ਕੁਝ ਮਾਮਲੇ ਸੂਬਿਆਂ ਦੇ ਵਿਚਕਾਰ ਤਾਲਮੇਲ ਦੇ ਨਾਲ ਸੰਬੰਧਿਤ ਜਿਹੜੇ ਉਹ ਹੋ ਸਕਦੇ ਆ। ਕੇਂਦਰ ਨੇ ਜਿਹੜਾ ਸੁਪਰੀਮ ਕੋਰਟ ਨੂੰ ਇਹ ਗੱਲ ਕਹੀ ਕਿ ਕਿਸੇ ਵੀ ਮੁਲਕ ਦੇ ਕੋਲੇ ਮੈਡੀਕਲ ਆਕਸੀਜਨ ਦਾ ਜਿਹੜਾ ਅਸੀਮਤ ਭੰਡਾਰ ਨਹੀਂ ਹੁੰਦਾ ਤੇ ਪ੍ਰਧਾਨ ਮੰਤਰੀ ਦੀ ਨਿਗਰਾਨੀ ਦੇ ਹੇਠ ਦੇਸ਼ 'ਚ ਕਰੋਨਾ ਦੇ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ। ਸਰਕਾਰ ਨੇ ਇਹ ਵੀ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਨੂੰ ਤੇ ਖਾਸ ਤੌਰ ਤੇ ਕਰੋਨਾ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਆ। ਇਸ ਮਾਮਲੇ ਦੇ ਵਿੱਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ। ਇਹ ਝੂਠ ਬੋਲਿਆ ਜਾ ਰਿਹਾ, 100% ਝੂਠ ਬੋਲਿਆ ਜਾ ਰਿਹਾ। ਪੱਖਪਾਤ ਜਿਹੜਾ ਉਹ ਸੂਬਿਆਂ ਦੇ ਨਾਲ ਬਿਲਕੁਲ ਕੀਤਾ ਜਿਹੜਾ ਉਹ ਜਾ ਰਿਹਾ। ਉਧਰ ਦਿੱਲੀ ਹਾਈ ਕੋਰਟ ਨੇ ਇੱਕ ਵਾਰੀ ਫੇਰ ਕੌਮੀ ਰਾਜਧਾਨੀ ਦੇ ਵਿੱਚ ਕਰੋਨਾ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਤੇ ਜ਼ਰੂਰੀ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ ਤੇ ਜਮਾਖੋਰੀ ਦੇ ਮੁੱਦੇ ਦੇ ਉੱਤੇ ਦਿੱਲੀ ਦੀ ਸਰਕਾਰ ਨੂੰ ਝਾੜ ਪਾਈ। ਇਸ ਮਾਮਲੇ ਦੇ ਵਿੱਚ ਸਰਕਾਰੀ ਪ੍ਰਬੰਧਾਂ ਨੂੰ ਫੇਲ ਕਰਾਰ ਜਿਹੜਾ ਦੀ ਉਹ ਦਿੱਤਾ ਗਿਆ। ਅਦਾਲਤ ਨੇ ਰਾਜਧਾਨੀ ਦੇ ਵਿੱਚ ਰੈਮਡੇਸਿਵਿਰ ਦੀ ਕਮੀ ਬਾਰੇ ਵੀ ਸਰਕਾਰ ਨੂੰ ਸਵਾਲ ਪੁੱਛੇ। ਆਕਸੀਜਨ ਤੇ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਉਂਦਿਆਂ ਅਦਾਲਤ ਨੇ ਇਹ ਗੱਲ ਕਹੀ ਕਿ ਇਹ ਸਮਾਂ ਗਿਰਜਾਂ ਵੰਡ ਦਾ ਨਹੀਂ ਹੈ। ਅਦਾਲਤ ਨੇ ਵੀ ਕਿਹਾ ਕਿ ਦਿੱਲੀ ਸਰਕਾਰ ਨੂੰ ਸਰਕਾਰੀ ਹੁਕਮ ਨਾ ਮੰਨਣ ਵਾਲੇ ਆਕਸੀਜਨ ਪਲਾਂਟ ਆਪਣੇ ਕੰਟਰੋਲ ਦੇ ਵਿੱਚ ਲੈ ਲੈਣੇ ਜਿਹੜਾ ਦੀ ਉਹ ਚਾਹੀਦੇ ਆ। ਉਧਰ ਗੁਜਰਾਤ ਦੀ ਜਿਹੜੀ ਹਾਈ ਕੋਰਟ ਆ ਉਹਨੇ ਗੁਜਰਾਤ ਦੀ ਸਰਕਾਰ ਦੀ ਬਹੁਤ ਖਚਾਈ ਕੀਤੀ। ਗੁਜਰਾਤ ਜਿਹੜਾ ਕਿ ਬਹੁਤ ਪ੍ਰਚਾਰਿਆ ਜਾਂਦਾ ਇਸ ਪੱਖੋਂ ਕਿ ਇਹ ਇੱਕ ਮਾਡਲ ਹੈ ਪੂਰੇ ਮੁਲਕ ਭਰ ਦੇ ਵਿੱਚ। ਗੁਜਰਾਤ ਦੀ ਸਰਕਾਰ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਤੁਸੀਂ 14 ਦਿਨਾਂ ਤੋਂ ਕਰ ਕੀ ਰਹੇ ਹੋ। 14 ਦਿਨਾਂ ਤੋਂ ਮਹਾਮਾਰੀ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਵਧਿਆ ਹੋਇਆ। ਇਹਨਾਂ ਦਿਨਾਂ ਦੇ ਦੌਰਾਨ ਤੁਸੀਂ ਇਹਦੇ ਤੇ ਕੰਟਰੋਲ ਕਰਨ ਦੇ ਵਾਸਤੇ ਕੀ ਕੀਤਾ। ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਖਚਾਈ ਕੀਤੀ ਕਿ ਜਿਹੜੇ ਲੋਕ ਆਪਣੇ ਵਹੀਕਲ ਦੇ ਵਿੱਚ ਹਸਪੀਟਲਾਂ ਜਾ ਰਹੇ ਆ ਉਹਨਾਂ ਨੂੰ ਉੱਥੇ ਭਰਤੀ ਨਹੀਂ ਕੀਤਾ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜਿਹੜੇ ਐਂਬੂਲੈਂਸਾਂ ਤੇ ਆਉਣਗੇ ਅਸੀਂ ਉਹਨਾਂ ਨੂੰ ਹੀ ਭਰਤੀ ਕਰਾਂਗੇ, ਜਦੋਂ ਕਿ ਐਂਬੂਲੈਂਸਾਂ ਜਿਹੜੀਆਂ ਨੇ ਉਹ 70 75 ਹਸਪਤਾਲਾਂ ਦੇ ਬਾਹਰ ਮਰੀਜ਼ ਲਈ ਖੜੀਆਂ ਨੇ। ਗੁਜਰਾਤ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਜੀ ਐਂਬੂਲੈਂਸਾਂ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਉਹ ਕਰ ਰਹੇ ਆ। ਸੋ ਗੁਜਰਾਤ ਸਰਕਾਰ ਦੀ ਪੋਲ ਵੀ ਜਿਹੜੀ ਆ ਜੀ ਉਹ ਹਾਈ ਕੋਰਟ ਨੇ ਕੱਲ ਚੰਗੀ ਖੋਲੀ ਜੀ। ਤਾਂ ਕਿਹੜੀ ਇਹਨਾਂ ਨੂੰ ਸ਼ਰਮ ਆਉਂਦੀ ਹੈ। ਅੱਗੇ ਕਰਦੇ ਹਾਂ, ਚੋਣ ਕਮਿਸ਼ਨ ਨੇ ਝਾੜ ਪਾਈ ਸੀ। ਝਾੜ ਪੈਣ ਤੋਂ ਬਾਅਦ ਜਿਹੜੀ ਜਾਗ ਆਈ ਆ ਜੀ, ਚੋਣ ਕਮਿਸ਼ਨ ਨੂੰ ਅਦਾਲਤ ਨੇ ਝਾੜ ਪਾਈ ਸੀ। ਉਸਨੇ ਹੁਣ ਕਿਹਾ ਕਿ ਵੱਡੇ ਜਸ਼ਨ ਨਹੀਂ ਮਨਾਏ ਜਾਣਗੇ ਜਦੋਂ ਚੋਣ ਨਤੀਜੇ ਆਉਣਗੇ। ਦੇਖੋ ਉਹ ਸਿਆਣੇ ਕਹਿੰਦੇ ਆ ਕਿ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗ ਗਈ ਖੇਤ। ਜਿਹੜਾ ਉਹ ਰੌਲਾ ਪੈ ਰਿਹਾ ਸੀਗਾ ਕਿ ਇਹਨਾਂ ਰੈਲੀਆਂ ਦੇ ਉੱਤੇ ਪਾਬੰਦੀ ਲਾਓ, ਇਕੱਠ ਨਾ ਹੋਣ ਦਿਓ। ਜਿਹੜੇ ਲੋਕ ਜਦੋਂ ਕੈਮਰੇ ਮੂਹਰੇ ਆਉਣਾ ਤੇ ਮਾਸਕ ਲਾ ਕੇ ਬਹਿ ਜਾਂਦੇ ਆ, ਤੇ ਜਦੋਂ ਕੈਮਰੇ ਤੋਂ ਪਾਸੇ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਾ, ਜਿੱਥੇ ਇਕੱਠ ਹੁੰਦਾ, ਜਿੱਥੇ ਮਾਸਕ ਦੀ ਲੋੜ ਆ ਉੱਥੇ ਮਾਸਕ ਲਾਇਆ ਹੁੰਦਾ, ਉਦੋਂ ਰੌਲਾ ਜਿਹੜਾ ਜੀ ਉਹ ਬਥੇਰਾ ਪਿਆ ਸੀਗਾ ਕਿ ਦਿੱਲੀ ਤੁਸੀਂ ਮੀਟਿੰਗਾਂ ਕਰੀ ਜਾਂਦੇ ਹੋ ਕਿ 2 ਗਜ਼ ਦੀ ਦੂਰੀ ਰੱਖੋ, ਮਾਸਕ ਪਾਓ, ਨਾਲ ਦੀ ਨਾਲ ਤੁਰ ਪੈਂਦੇ ਹੋ ਉਧਰ ਨੂੰ ਰੈਲੀ ਕਰਨ ਦੇ ਵਾਸਤੇ ਤੇ ਰੋਡ ਸ਼ੋਅ ਕਰਨ ਦੇ ਵਾਸਤੇ, ਜਿੱਥੇ ਜਾ ਕੇ ਇਹ ਕਹਿੰਦੇ ਹੋ ਕਿ ਬੱਲੇ ਜਿੱਥੇ ਤੱਕ ਦਿਸ ਰਿਹਾ ਮੈਨੂੰ ਲੋਕ ਹੀ ਲੋਕ ਦਿਖ ਰਹੇ ਆ। ਤੁਸੀਂ ਮੈਨੂੰ ਬਹੁਤ ਜਿਹੜਾ ਜੀ ਉਹ ਮਾਣ ਦਿੱਤਾ, ਇੰਨੀ ਦੁਨੀਆ ਜਿਹੜੀ ਜੀ ਉਹ ਆ ਗਈ। ਉਦੋਂ ਨਹੀਂ ਜਾਗ ਆਈ ਚੋਣ ਕਮਿਸ਼ਨ ਨੂੰ। ਅੱਜ ਅੰਕੜੇ ਜਿਹੜੇ ਉਹ ਤੁਸੀਂ ਚੁੱਕ ਲਓ, ਇਹਨਾਂ ਰਾਜਾਂ ਦੇ ਅੰਕੜੇ ਮੂੰਹੋਂ ਬੋਲਦੇ ਆ, ਮੂੰਹ ਤੋਂ ਬੋਲ ਰਹੇ ਆ। ਕਿੰਨੇ ਉੱਥੇ ਜਿਹੜੇ ਕੇਸ ਆ ਉਹ ਕੋਵਿਡ ਦੇ ਆ ਰਹੇ ਆ, ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਜਿਹੜੀ ਗੱਲ ਸੀਗੀ ਕਿ ਇਹ ਸਿਆਸਤਦਾਨ ਜਿਹੜੇ ਆ ਉਹ ਸਿਵਿਆਂ ਤੋਂ ਰੋਟੀ ਸੇਕਦੇ ਆ,
ਉਹ ਅੱਜ ਇੱਕ ਵਾਰੀ ਫੇਰ ਜਿਹੜੀ ਉਹ ਸਾਹਮਣੇ ਆ ਰਹੀ ਹੈ। ਚਾਹੇ ਤੁਸੀਂ ਰਾਜਾਂ ਦੀ ਜਿਹੜੀ ਸਿਆਸਤ ਆ ਉਹ ਲੈ ਲਓ, ਮੁਲਕ ਦੀ ਸਿਆਸਤ ਜਿਹੜੀ ਉਹ ਲੈ ਲਓ। ਚੋਣ ਕਮਿਸ਼ਨ ਜਿਹੜਾ ਕਿ ਰੀਅਲ ਦੇ ਵਿੱਚ ਤੋਤਾ ਬਣ ਗਿਆ ਹੋਇਆ ਕੇਂਦਰ ਦੀ ਸਰਕਾਰ ਦਾ। ਹੁਣ ਜਦੋਂ ਜਿਹੜੀਆਂ ਅਦਾਲਤਾਂ ਨੇ ਖਿਚਾਈ ਕਰਤੀ, ਇਹ ਕਹਿਤਾ ਕਿ ਕਰੋ ਚੋਣ ਕਮਿਸ਼ਨ ਦੇ ਉੱਤੇ ਕਤਲ ਦੇ ਮੁਕੱਦਮੇ ਦਰਜ, ਜੇ ਇਹ ਨਹੀਂ ਜਿਹੜਾ ਦੀ ਉਹ ਹਟਦਾ ਜਾਂ ਨਹੀਂ ਇਹਦੇ ਉੱਤੇ ਸਖਤੀ ਕਰਦਾ, ਚੋਣ ਕਮਿਸ਼ਨ ਨੂੰ ਮਾਰੀ ਦਿਆਂ ਦੇ ਉੱਤੇ ਕੁਝ ਪਾਬੰਦੀਆਂ ਜਿਹੜੀਆਂ ਉਹ ਲਾਉਣੀਆਂ ਪੈ ਰਹੀਆਂ ਨੇ। ਚੋਣ ਕਮਿਸ਼ਨ ਨੇ ਹੁਣ ਜਿਹੜੀਆਂ ਪਾਬੰਦੀਆਂ ਲਾਈਆਂ ਨੇ, ਇਹਦੇ ਚ 4 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੇਤੂ ਜਲੂਸ ਕੱਢਣ ਦੇ ਉੱਤੇ ਪਾਬੰਦੀ ਲਾਤੀ ਹੈ। ਅਸਾਮ, ਤਮਿਲਨਾਡੂ, ਪੱਛਮੀ ਬੰਗਾਲ, ਕੇਰਲਾ ਤੇ ਪੁਡੂਚੇਰੀ ਦੇ ਵਿੱਚ 2 ਮਈ ਨੂੰ ਵੋਟਾਂ ਦੀ ਗਿਣਤੀ ਹੋਣੀ ਆ। ਪੱਛਮੀ ਬੰਗਾਲ 'ਚ 8ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 29 ਅਪ੍ਰੈਲ ਨੂੰ ਭਾਵ ਕੇ ਭੜਕੇ ਪੈਣੀਆਂ ਨੇ। ਬਾਕੀ 4 ਸੂਬਿਆਂ ਦੇ ਵਿੱਚ VOTING ਮੁਕੰਮਲ ਹੋ ਚੁੱਕੀ ਹੈ। ਕਮਿਸ਼ਨ ਦੇ ਵੱਲੋਂ 4 ਸੂਬਿਆਂ ਤੇ ਯੂਟੀਜ਼ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਰੀ ਹੁਕਮਾਂ ਦੇ ਵਿੱਚ ਇਹ ਆਖਿਆ ਗਿਆ ਕਿ ਪੂਰੇ ਦੇਸ਼ ਦੇ ਵਿੱਚ COVID-19 ਦੇ ਕੇਸਾਂ ਦੇ ਵਾਧੇ ਦੇ ਮੱਦੇਨਜ਼ਰ ਕਮਿਸ਼ਨ ਨੇ ਫੈਸਲਾ ਲਿਆ ਕਿ ਵੋਟਾਂ ਦੀ ਗਿਣਤੀ ਦੇ ਦੌਰਾਨ ਵਧੇਰੇ ਸਖਤੀ ਅਮਲ ਦੇ ਵਿੱਚ ਲਿਆਂਦੀ ਜਾਵੇ। 2 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਕਿਸੇ ਵੀ ਜਿਹੜਾ ਜੇਤੂ ਉਮੀਦਵਾਰ ਹੈ ਉਹਨੂੰ ਜਲੂਸ ਕੱਢਣ ਦੇ ਉੱਤੇ ਜਿਹੜੀ ਉਹ ਪਾਬੰਦੀ ਹੋਊਗੀ। ਕਮਿਸ਼ਨ ਨੇ ਇਹ ਵੀ ਕਿਹਾ ਕਿ ਜਿੱਤ ਦਾ ਸਰਟੀਫਿਕੇਟ ਹਾਸਲ ਕਰਨ ਲਈ ਜੇਤੂ ਉਮੀਦਵਾਰ ਜਾਂ ਉਹਦੇ ਵੱਲੋਂ ਅਧਿਕਾਰਤ ਵਿਅਕਤੀ ਦੇ ਨਾਲ 2 ਤੋਂ ਵੱਧ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਊਗੀ। ਇਹ ਜਿਹੜਾ ਮਦਰਾਸ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਸਖਤ ਟਿੱਪਣੀਆਂ ਦੇ ਕਰਕੇ ਹੋਇਆ। ਤੁਸੀਂ ਹੈਰਾਨ ਹੋਵੋਗੇ, ਭਾਜਪਾ ਦੇ ਪ੍ਰਧਾਨ JP ਨੱਡਾ ਨੇ ਇਹ ਜਿਹੜਾ ਜੇਤੂ ਜਲੂਸ ਕੱਢਣ ਦੇ ਉੱਤੇ ਪਾਬੰਦੀ ਦੇ ਫੈਸਲੇ ਦਾ ਸਵਾਗਤ ਕਰਤਾ। ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਚੋਣਾਂ ਦੇ ਜਿੱਤ ਦੇ ਜਸ਼ਨ ਸਮਾਗਮਾਂ ਤੇ ਜਲਸਿਆਂ ਤੇ ਪਾਬੰਦੀ ਲਾਉਣ ਸੰਬੰਧੀ ਭਾਰਤੀ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦਾ। ਇਹ ਉਹੀ ਲੋਕ ਨੇ ਜਿਹੜੇ ਉੱਥੇ ਵੱਡੇ ਵੱਡੇ ਜਲੂਸ ਕੱਢਦੇ ਸੀ, ਵੱਡੇ ਵੱਡੇ ਜਿਹੜੇ ਰੋਡ ਸ਼ੋਅ ਕਰਦੇ ਸੀ, ਵੱਡੀਆਂ ਰੈਲੀਆਂ ਕਰਦੇ ਸੀ। ਹੁਣ ਨਾਲ ਦੀ ਨਾਲ ਮਾਰ ਕੇ ਪਲਟੀ ਜਿਹੜਾ ਜੀ ਇੰਨੇ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਦੂਜੇ ਪਾਸੇ ਹੋ ਗਏ। ਬਿਲਕੁਲ ਜੀ, ਇਹਨਾਂ ਦਾ ਕੁਝ ਧਰਮ ਵੀ ਹੈ ਨਹੀਂਗਾ ਨਾ। ਅੱਗੇ ਗੱਲ ਕਰਦੇ ਆ, ਪੰਜਾਬ ਦੇ ਵਿੱਚ ਇੱਕ ਦਿਨ 'ਚ ਮੌਤਾਂ ਦਾ ਜਿਹੜਾ ਅੰਕੜਾ 100 ਤੇ ਪਹੁੰਚ ਗਿਆ। ਬਿਲਕੁਲ ਜੀ, ਐਕਚੁਅਲੀ ਜੇ ਆਪਾਂ ਓਵਰਆਲ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਪੰਜਾਬ ਦੇ ਖੇਤਰਫਲ ਦੇ ਹਿਸਾਬ ਦੇ ਨਾਲ ਜਦੋਂ 55-60 ਮੌਤਾਂ ਹੁੰਦੀਆਂ ਸੀਗਾ, ਅੰਕੜਾ ਇਹ ਵੀ ਬਹੁਤ ਜ਼ਿਆਦਾ ਸੀ। ਹੁਣ ਤਾਂ ਇਹ ਅੰਕੜਾ 100 ਨੂੰ ਜਿਹੜਾ ਜੀ ਉਹਨੇ ਹੱਥ ਲਾਇਆ। ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 100 ਲੋਕਾਂ ਦੀ ਮੌਤ ਹੋਈ ਹੈ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ। ਸੂਬੇ ਦੇ ਵਿੱਚ 5932 ਨਵੇਂ ਮਾਮਲੇ ਸਾਹਮਣੇ ਆਏ ਆ ਔਰ ਹੁਣ ਤੱਕ ਇਸ ਮਾਮਲੇ ਦੇ ਨਾਲ 8630 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵੱਲੋਂ ਪੰਜਾਬ 'ਚ ਲੰਘੇ ਸਾਲ ਮਾਰਚ ਤੋਂ ਸ਼ੁਰੂ ਹੋਈ ਮਹਾਮਾਰੀ ਕਰਕੇ ਸੂਬੇ ਦੇ ਵਿੱਚ ਹੁਣ ਤੱਕ 3,51,000 ਤੋਂ ਵੱਧ ਵਿਅਕਤੀ ਇਹਦਾ ਸ਼ਿਕਾਰ ਹੋਏ ਆ ਤੇ 2,90,000 ਤੋਂ ਵੱਧ ਲੋਕ ਠੀਕ ਹੋਏ ਆ। 51,936 ਲੋਕ ਇਲਾਜ ਅਧੀਨ ਹੈ। ਪਿਛਲੇ ਇੱਕ ਦਿਨ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ 17 ਜਿਹੜੀਆਂ ਉਹ ਮੌਤਾਂ ਹੋਈਆਂ ਔਰ ਲੁਧਿਆਣਾ ਦੇ ਵਿੱਚ 13, ਮੋਹਾਲੀ ਦੇ ਵਿੱਚ 11, ਪਟਿਆਲੇ 'ਚ 9, ਬਠਿੰਡਾ ਤੇ ਹੁਸ਼ਿਆਰਪੁਰ ਦੇ ਵਿੱਚ 7, ਫਾਜ਼ਿਲਕਾ ਤੇ ਜਲੰਧਰ ਦੇ ਵਿੱਚ 6, ਫਿਰੋਜ਼ਪੁਰ ਤੇ ਨਵਾਂ ਸ਼ਹਿਰ ਦੇ ਵਿੱਚ 4, ਮੁਕਤਸਰ ਤੇ ਤਰਨਤਾਰਨ ਦੇ ਵਿੱਚ 3, ਫਰੀਦਕੋਟ ਦੇ ਵਿੱਚ 2, ਮਾਨਸਾ, ਬਰਨਾਲਾ, ਪਠਾਨਕੋਟ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਆ ਉਹ ਮੌਤ ਹੋਈ ਆ। ਇੱਥੇ ਕਰੋਨਾ ਦੇ ਕਰਕੇ ਸਰਕਾਰੀ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ 37 ਮਰੀਜ਼ਾਂ ਦੀ ਮੌਤ ਜਿਹੜੀ ਉਹ ਹੋਈ ਆ ਔਰ ਕਰੋਨਾ ਕਾਲ ਦੇ 1.25 ਸਾਲ ਦੇ ਦੌਰਾਨ ਹਸਪੀਟਲ ਦੇ ਵਿੱਚ 24 ਘੰਟਿਆਂ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਹਦੇ ਵਿੱਚ ਪਟਿਆਲੇ ਨਾਲ ਸੰਬੰਧਿਤ ਮ੍ਰਿਤਕਾਂ ਦੀ ਗਿਣਤੀ 9 ਸੀ, ਜਦੋਂ ਕਿ 24 ਜਿਹੜੇ ਮ੍ਰਿਤਕ ਨੇ ਪੰਜਾਬ ਦੇ ਹੋਰਨਾਂ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਸਨ, ਕਿਉਂਕਿ ਰਜਿੰਦਰਾ ਹਸਪੀਟਲ ਬਹੁਤ ਵੱਡਾ ਤੇ ਇਹ ਜਿਹੜਾ ਬਠਿੰਡੇ ਤੋਂ ਪਰੇ ਤੱਕ ਇੱਥੇ ਮਰੀਜ਼ ਜਿਹੜੇ ਆ ਉਹ ਰੈਫਰ ਕੀਤੇ ਜਾਂਦੇ ਆ। 3 ਮ੍ਰਿਤਕ ਇਸ ਤਰ੍ਹਾਂ ਦੇ ਵੀ ਸੀ ਜਿਹੜੇ ਕਿ 3 ਹੋਰ ਸੂਬਿਆਂ ਤੋਂ ਨੇ, ਇਹਨਾਂ ਨੂੰ ਇਲਾਜ ਦੇ ਵਾਸਤੇ ਇੱਥੇ ਦਾਖਲ ਕਰਵਾਇਆ ਗਿਆ ਸੀਗਾ। 27 ਅਪ੍ਰੈਲ ਨੂੰ ਇੱਥੇ ਮਰਨ ਵਾਲੇ ਜਿਹੜੇ ਕਰੋਨਾ ਮਰੀਜ਼ ਸੀਗੇ ਜੀ, ਉਹ ਵੀ 4 ਰਾਜਾਂ ਦੇ ਨਾਲ ਜਿਹੜੇ ਉਹ ਸੰਬੰਧਿਤ ਸੀਗੇ। ਕਰੋਨਾ ਦੀ ਜਿਹੜੀ ਸੰਭਾਲ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਸਾਲ ਮੁੱਖ ਹਸਪਤਾਲਾਂ ਦੇ ਵਿੱਚ ਜਿਹੜੇ ਇਹਦੀ ਵੰਡ ਕੀਤੀ ਗਈ ਸੀ। ਰਜਿੰਦਰਾ ਹਸਪੀਟਲ ਦੇ ਨਾਲ ਦਰਜਨ ਜ਼ਿਲ੍ਹੇ ਜਿਹੜੇ ਆ ਉਹ ਜੋੜੇ ਗਏ ਸੀਗੇ। ਇੱਥੇ ਹਿਮਾਚਲ ਪ੍ਰਦੇਸ਼ ਤੋਂ ਵੀ
ਲੋਕ ਇਲਾਜ ਦੇ ਵਾਸਤੇ ਆ ਰਹੇ ਆ, ਜੰਮੂ ਕਸ਼ਮੀਰ ਤੋਂ ਵੀ ਲੋਕ ਜਿਹੜੇ ਉਹ ਇਲਾਜ ਦੇ ਵਾਸਤੇ ਆ ਰਹੇ ਆ, ਹਰਿਆਣੇ, ਕਿਉਂਕਿ ਹਰਿਆਣਾ ਨੇੜੇ ਲੱਗਦਾ ਇੱਥੋਂ, ਤੇ ਹਰਿਆਣੇ ਤੋਂ ਵੀ ਲੋਕ ਜਿਹੜੇ ਆ ਰਜਿੰਦਰਾ ਹਸਪੀਟਲ ਦੇ ਵਿੱਚ ਇਲਾਜ ਦੇ ਵਾਸਤੇ ਜਿਹੜੇ ਉਹ ਆ ਰਹੇ ਆ। 300 ਦੇ ਕਰੀਬ ਮਰੀਜ਼ ਇਸ ਵੇਲੇ ਰਜਿੰਦਰਾ ਹਸਪੀਟਲ ਦੇ ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ। ਔਰ ਜਿਹੜੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵਧਾਉਣ ਸਣੇ 60 ਵੈਂਟੀਲੇਟਰ ਜਿਹੜੇ ਆ ਜੀ ਉਹ ਵਧਾਏ ਗਏ ਆ। ਆਕਸੀਜਨ ਵਾਲੇ 600 ਬੈੱਡ ਇਸ ਵੇਲੇ ਅਵੇਲੇਬਲ ਨੇ, ਜਦੋਂ ਕਿ 6 ਟਨ ਦਾ ਆਕਸੀਜਨ ਦਾ ਵੱਡਾ ਸਿਲੰਡਰ, ਆਕਸੀਜਨ ਜਨਰੇਟਰ, ਵਾਧੂ ਆਕਸੀਜਨ ਸਿਲੰਡਰ ਤੇ ਆਕਸੀਜਨ ਜਿਹੜੇ ਉਹ ਵੀ ਅਵੇਲੇਬਲ ਨੇ ਇਸ ਵੇਲੇ। ਔਰ 26 ਅਪ੍ਰੈਲ ਤੋਂ 30 ਫੌਜੀ ਜਵਾਨ ਵੀਰ ਰਜਿੰਦਰਾ ਹਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਤੇ ਕਰੋਨਾ ਮ੍ਰਿਤਕਾਂ ਦੀਆਂ ਦੇਹਾਂ ਦੀ ਸਾਂਭ ਸੰਭਾਲ ਦੇ ਵਾਸਤੇ ਉਹਨਾਂ ਦੀ ਡਿਊਟੀ ਜਿਹੜੀ ਆ ਜੀ ਇੱਥੇ ਰਜਿੰਦਰਾ ਦੇ ਵਿੱਚ ਲਾਈ ਗਈ ਆ। ਇੰਨੀਆਂ ਮੌਤਾਂ ਕੁਝ ਛੋਟੀਆਂ ਨਹੀਂ ਜਿਹੜੀਆਂ ਹੁੰਦੀਆਂ, ਬਹੁਤ ਵੱਡੀ ਗਿਣਤੀ ਹੈ। 37 ਲੋਕਾਂ ਦੀ ਮੌਤ ਜਿਹੜੀ ਹੋ ਜਾਣੀ, ਬੇਸ਼ੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਕੀ ਡਿਸਟ੍ਰਿਕਟ ਜਾਂ ਸੂਬਿਆਂ ਤੋਂ ਵੀ ਨੇ। ਜਦੋਂ ਇੰਨੀਆਂ ਡੈੱਡ ਬੋਡੀਜ਼ ਨਿਕਲਦੀਆਂ ਨੇ ਤੇ ਉੱਥੇ ਤਰੇ ਤਾਂ ਜਿਹੜਾ ਜੀ ਉਹ ਜਾਂਦੇ ਆ ਲੋਕਾਂ ਦੇ ਵਿੱਚ। ਜਿਹੜਾ ਡਹਿਲ ਆ ਨਾ, ਜਿਹਨੂੰ ਪੈਨਿਕ ਕਹਿੰਦੇ ਆ, ਪੈਨਿਕ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰੀਏਟ ਹੋ ਰਿਹਾ। ਇਸ ਪੈਨਿਕ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਇਹ ਸਭ ਤੋਂ ਵੱਡਾ ਸਵਾਲ ਹੈ ਇਸ ਵੇਲੇ ਜੀ। ਤੇ ਜਦ ਕਿ ਇੰਨਾ ਪ੍ਰਕੋਪ ਫੈਲਿਆ ਹੋਇਆ, ਕੈਪਟਨ ਤੇ ਸਿੱਧੂ ਕੋ ਹੋਰ ਹੀ ਆਮੋ ਸਾਹਮਣੇ ਹੋ ਕੇ ਕਸੀਦੇ ਪੜ੍ਹ ਰਹੇ। ਦੇਖੋ, ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਜਦੋਂ ਆਕਸੀਜਨ ਦੀ ਲੋੜ ਹੈ ਤੇ ਕੈਪਟਨ ਸਾਹਿਬ ਸਮਾਰਟਫੋਨ ਵੰਡ ਰਹੇ ਆ। ਇਹ ਉਹੋ ਜਿਹਾ ਹੀ ਆ ਜੀ ਕਿਹੜਾ। ਔਰ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹਿਤਾ ਕਿ ਜਿਹੜੇ ਭਾਈ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕੱਲ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਇਹ ਕਿਹਾ ਕਿ 30 ਤਰੀਕ ਨੂੰ ਉਹ ਫੂਕਣਗੇ ਜਿਹੜਾ ਇਹ ਹਾਈ ਕੋਰਟ ਦਾ ਫੈਸਲਾ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ। ਉਹਨਾਂ ਨੇ ਇਹ ਵੀ ਸੱਦਾ ਦਿੱਤਾ ਕਿ ਤੁਸੀਂ ਜਿੱਥੇ ਜਿੱਥੇ ਵੀ ਹੋ, ਭਾਵੇਂ ਵਿਦੇਸ਼ਾਂ ਚੋਂ ਚਾਹੇ ਇੱਥੇ ਹੋ, ਇਸ ਹਾਈ ਕੋਰਟ ਦੇ ਫੈਸਲੇ ਨੂੰ ਫੂਕਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਉੱਤੇ ਕਹਿੰਦੇ ਕਿ ਹੁਣ ਧਰਨਾ ਲਾਉਣ ਦਾ ਕੀ ਜਿਹੜਾ ਜੀ ਉਹ ਕੋਈ ਤੁਕ ਹੀ ਨਹੀਂ ਬਣਦੀ। ਇਹ ਕਹਿੰਦੇ ਕਿ ਸਿੱਟ ਖਾਰਜ ਕਰਨ ਵਾਲਾ ਫੈਸਲਾ ਸਿਰਫ ਕੋਟਕਪੂਰਾ ਗੋਲੀ ਦੇ ਨਾਲ ਸੰਬੰਧ ਰੱਖਦਾ ਹੈ, ਜਦੋਂ ਕਿ ਬੇਅਦਬੀ ਮਾਮਲੇ ਦੇ ਵਿੱਚ ਕੁਝ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਤੇ ਇਹਦੇ ਸੰਬੰਧੀ ਅਦਾਲਤ ਚਲਾਨ ਵੀ ਪੇਸ਼ ਕੀਤੇ ਗਏ ਆ। ਕਿੱਥੇ ਆ ਇਹ ਸਾਰੀ ਡਿਟੇਲ? ਜਿਹੜੀ ਬੇਅਦਬੀ ਕਾਂਡ ਦੇ ਵਾਸਤੇ SIT ਬਣਾਈ ਸੀ, ਉਹਦੇ ਮੁਖੀ ਜਦੋਂ ਰਣਬੀਰ ਸਿੰਘ ਖੱਟੜਾ ਸੀ, ਉਹਨਾਂ ਨੂੰ ਰਿਮੂਵ ਕਰਨ ਦੇ ਹੁਕਮ ਦਿੱਤੇ ਸੀਗੇ ਹਾਈ ਕੋਰਟ ਨੇ, ਰਿਮੂਵ ਕਰਤੇ। ਪਰਮਾਰ ਸਾਹਿਬ ਉਹਦੀ ਜਗ੍ਹਾ ਦੇ ਉੱਤੇ ਆ ਗਏ। ਉਹਨਾਂ ਨੇ ਤਾਂ ਅੱਜ ਤੱਕ ਕੋਈ ਮੀਟਿੰਗ ਹੀ ਨਹੀਂ ਲਈ। ਮੁੱਖ ਮੰਤਰੀ ਸਾਹਿਬ ਪਤਾ ਨਹੀਂ ਅੰਕੜੇ ਕਿੱਥੋਂ ਕੱਢੀ ਜਾਂਦੇ ਆ। ਉਧਰ ਸਿੱਧੂ ਵਰਸਸ ਸਿੱਧੂ ਜਿਹੜਾ ਜੀ ਉਹ ਸਟਾਰਟ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਸਿੱਧੂ ਨੇ ਤੇ ਪੇਚਾ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਪੈ ਗਿਆ। ਦੋਨੋਂ ਪਟਿਆਲੇ ਤੋਂ ਨੇ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਇੱਥੇ ਪਟਿਆਲੇ ਦੇ ਵਿੱਚ ਵਾਵਾ ਸਰਗਰਮੀਆਂ ਵਧਾਈਆਂ ਹੋਈਆਂ। ਤੁਸੀਂ ਇਹ ਕਹ ਲਓ, ਜਾਂ ਤਾਂ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸਤੀਫੇ ਦੇਣ ਦਾ ਡਰਾਮਾ ਜਿਹਾ ਕੀਤਾ ਗਿਆ, ਉਹਦੇ ਤੋਂ ਜਿਹੜਾ ਧਿਆਨ ਡਾਈਵਰਟ ਕਰਨ ਦਾ ਇਹ ਹੈ ਕਿ ਉਹਨਾਂ ਨੇ ਸਿੱਧਾ ਸਿੱਧੂ ਦੇ ਉੱਤੇ ਹਮਲਾ ਕਰ ਦਿੱਤਾ। ਇਹ ਵੀ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਇਹ ਤਾਂ ਕਨਫਰਮ ਕਰ ਲਏ ਕਿ ਉਹ ਕਿਹੜੀ ਪਾਰਟੀ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਉਹਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਉਹ ਕਿਹੜੀ ਪਾਰਟੀ 'ਚ ਹੈ। ਜੇ ਉਹ ਕਾਂਗਰਸ ਦੇ ਵਿੱਚ ਹੈ ਤਾਂ ਕਾਂਗਰਸ ਦੇ ਮੁੱਖ ਮੰਤਰੀ ਦੇ ਉੱਤੇ ਉਹ ਲਗਾਤਾਰ ਸਿਆਸੀ ਹਮਲੇ ਕਿਉਂ ਬੋਲ ਰਿਹਾ। ਉਹਨਾਂ ਨੇ ਇਹ ਕਿਹਾ ਕਿ ਸਿੱਧੂ ਨੂੰ ਹੁਣ ਕਿਸੇ ਪਾਰਟੀ ਨੇ ਨਹੀਂ ਝੱਲਣਾ, ਕਿਉਂਕਿ ਭਾਜਪਾ 'ਚੋਂ ਗਾਲਾਂ ਕੱਢ ਕੇ ਆਇਆ ਹੋਇਆ, ਅਕਾਲੀ ਦਲ ਵਾਲੇ ਉਹਨੂੰ ਪਸੰਦ ਨਹੀਂ ਕਰਦੇ, ਕਾਂਗਰਸ ਦੇ ਵਿੱਚ ਉਹਨੇ ਰਹਿਣਾ ਨਹੀਂ ਗਾ। ਇਹ ਵੀ ਕਿਹਾ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜੇ। ਇਹ ਨਵਜੋਤ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕਹਿੰਦੇ ਨੇ। ਨਾਲ ਚੈਲੰਜ ਵੀ ਕਰ ਲਿਆ, ਕਹਿੰਦੇ ਕਿ ਅਕਾਲੀ ਦਲ ਵਾਲੇ ਵੀ ਜੇ ਸਿੰਘ ਨੂੰ ਲੈ ਕੇ ਆਏ ਸੀਗੇ, ਉਹਦੀ ਜ਼ਮਾਨਤ ਜ਼ਬਤ ਹੋ ਗਈ ਸੀ, ਤੇ ਜੇ ਨਵਜੋਤ ਸਿੰਘ ਸਿੱਧੂ ਨੇ ਜ਼ਮਾਨਤ ਜ਼ਬਤ ਕਰਵਾਉਣੀ ਹੈ ਤੇ ਪਟਿਆਲੇ ਤੋਂ ਮੇਰੇ ਸਾਹਮਣੇ ਲੜਕੇ ਜਿਹੜਾ ਉਹ ਦੇਖ ਲੇ। ਨਵਜੋਤ ਸਿੰਘ ਸਿੱਧੂ ਨੇ ਇਹਦੇ ਉੱਤੇ ਮੋੜਵਾਂ ਜਿਹੜਾ ਜੀ ਉਹ ਹਮਲਾ ਕੀਤਾ। ਇਹ ਗੱਲ ਜਿਹੜੀ ਜੀ ਕਹੀ ਕਿ ਇਹ ਜਿਹੜੀ ਲੜਾਈ ਆ ਇਹਦੇ ਵਿੱਚ ਵਿਧਾਨ ਸਭਾ ਦੀ ਸੀਟ ਕੋਈ ਅਹਿਮੀਅਤ ਨਹੀਂ ਰੱਖਦੀ। ਉਹਨੇ ਇਹ ਗੱਲ ਕਹੀ ਕਿ ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਾਰੇ ਯਤਨ ਫੇਲ ਹੋਣਗੇ। ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਗੁਰੂ ਗ੍ਰੰਥ ਸਾਹਿਬ ਹੈ। ਸਾਡੀ ਲੜਾਈ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਹੈ। ਇਸ ਲੜਾਈ ਦੇ ਵਿੱਚ ਕਿਸੇ ਵਿਧਾਨ ਸਭਾ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ। ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਤੋਂ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹਮਲੇ ਕਰਦੇ ਰਹੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਸਿੱਧਾ ਹਮਲਾ ਜਿਹੜਾ ਜੀ ਉਹ ਕੀਤਾ। ਹੁਣ ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਟਵੀਟ ਤਾਂ ਕੀਤਾ, ਇਹਦੇ ਵਿੱਚ ਸਿੱਧਾ ਹਮਲਾ ਫਿਰ ਅਜੇ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਨਹੀਂ ਕੀਤਾ।
ਇਸ ਗੱਲ ਦੀ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤੀ ਦੇਰ ਸ਼ਾਇਦ ਚੁੱਪ ਨਹੀਂ ਰਹੂਗੇ। ਉਹ ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਮੋੜਵਾਂ ਹਮਲਾ ਕਰ ਸਕਦੇ ਆ। ਇਹਦੇ ਚ ਵੱਡਾ ਸਵਾਲ ਇਹ ਆ ਕਿ ਕੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਫੇਲ ਹੋ ਗਏ ਆ ਇਸ ਮਾਮਲੇ ਦੇ ਉੱਤੇ, ਕਿ ਉਹ ਇਹਨਾਂ ਨੇਤਾਵਾਂ ਦੀ ਆਪਸੀ ਜਿਹੜੀ ਆ ਉਹ ਸੁਲਹ ਸਫਾਈ ਨਹੀਂ ਕਰਵਾ ਸਕੇ। ਇੱਕ ਦੂਜਾ, ਕਾਂਗਰਸ ਹਾਈ ਕਮਾਂਡ ਜਿਹੜੀ ਆ ਜੀ ਉਹ ਕਿੱਥੇ ਸੁੱਤੀ ਪਈ ਆ ਤੇ ਕਿਹੜੇ ਉਹ ਓਵਰ ਕੌਨਫੀਡੈਂਟ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ। ਇਹ ਸਿੱਧੂ ਵਰਸਸ ਸਿੱਧੂ, ਪਟਿਆਲਵੀ ਵਰਸਸ ਪਟਿਆਲਵੀ ਜਿਹੜੀ ਲੜਾਈ ਸਟਾਰਟ ਹੋਈ ਆ, ਵੇਖਣਾ ਇਹ ਹੋਊਗਾ ਕਿ ਇਹ ਪੰਜਾਬ ਦੀ ਸਿਆਸਤ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਕਿਹੋ ਜਿਹਾ ਭੁਚਾਲ